21ਵੀਂ ਸਦੀ ਦੀਆਂ ਜੰਗਾਂ ਪਾਣੀ ਦੇ ਲਈ ਹੋਣਗੀਆਂ। ਜੇ ਆਪਣੇ ਖਿੱਤੇ ਪੰਜਾਬ 'ਚ ਹੀ ਦੋਵੇਂ ਪੰਜਾਬਾਂ 'ਚ ਹੀ ਦੇਖੀਏ ਤੇ ਪਾਣੀ ਜਿਹੜਾ 12-14 ਫੁੱਟ ਤੇ ਸੀ ਉਹ 200 ਫੁੱਟ ਤੇ ਥੱਲੇ ਚਲਾ ਗਿਆ। ਭਾਰਤ ਪਾਕਿਸਤਾਨ ਬਣਨ ਤੋਂ ਬਾਅਦ ਜਿਹੜਾ ਪਹਿਲਾ ਟਕਰਾਅ ਦੋਨਾਂ 'ਚ ਹੋਇਆ, ਕਸ਼ਮੀਰ ਦੇ ਤੋਂ ਵੀ ਜ਼ਿਆਦਾ ਅਹਿਮੀਅਤ ਵਾਲਾ ਜਿਹੜਾ ਪਹਿਲੀ ਸਟੇਜ ਤੇ ਸੀ ਉਹ ਸੀ ਜਦੋਂ ਭਾਰਤ ਨੇ ਫਿਰੋਜ਼ਪੁਰ ਔਰ ਮਾਧੋਪੁਰ ਹੈਡਵਰਕਸ ਬੰਦ ਕਰ ਦਿੱਤੇ ਸੀ। ਪਿਛਲੇ ਕੁਝ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ ਕਿ ਭਾਰਤ ਆਨੇ ਬਹਾਨੇ ਕਿਤੇ ਨਾ ਕਿਤੇ ਜਿਹੜਾ ਚਨਾਬ ਔਰ ਜੇਹਲਮ ਦੇ ਉੱਤੇ ਉਹਨਾਂ ਨੇ ਬਗਲਿਆੜ ਡੈਮ ਹੋਏ, ਕ੍ਰਿਸ਼ਨ ਗੰਗਾ ਹੋਏ, ਇਸ ਕਿਸਮ ਦੀਆਂ ਸ਼ਰਾਰਤਾਂ ਕੀਤੀਆਂ। ਜੇ ਇੰਡੀਆ ਸਮਝਦਾ ਹੈ ਕਿ ਉਹ ਵਾਟਰ ਐਜ਼ ਏ ਵੈਪਨ ਯੂਜ਼ ਕਰੇਗਾ ਪਾਕਿਸਤਾਨ ਦੇ ਖਿਲਾਫ, ਤੇ ਫਿਰ ਚਾਈਨਾ ਨੇ ਵੀ ਦੇਖ ਲਿਆ ਹੋਇਆ ਉੱਤੋਂ ਹੀ ਬ੍ਰਹਮਪੁੱਤਰਾ ਨਿਕਲਦਾ ਹੈ ਤੇ ਨਾਰਥ ਈਸਟ ਦੀਆਂ ਔਰ ਈਵਨ ਵੈਸਟ ਬੰਗਾਲ ਤੱਕ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਪਾਣੀ ਖੁਣੋਂ ਧਿਆਈਆਂ ਮਰ ਸਕਦੀਆਂ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਇਉਂ ਜਾਪਦਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ 1960 ਵਿੱਚ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਮਨਜ਼ੂਰ ਕੀਤੀ ਗਈ ਇੰਡਸ ਵਾਟਰ ਟ੍ਰੀਟੀ ਨੂੰ ਖਤਮ ਕਰਨ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਪਾਕਿਸਤਾਨ ਨੂੰ ਇਸ ਸੰਬੰਧੀ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸੂਰਜ ਸ਼ੁਭਾ? ਦੇਖੋ, ਅਸੀਂ ਅੱਜ ਦਾ ਦਿਨ ਕਿਉਂਕਿ ਉਹ ਦਿਨ ਹੈ ਜਦੋਂ ਕਿ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦੇ ਉੱਤੇ ਐਟਮ ਬੰਬ ਸੁੱਟਿਆ ਸੀ, 3 ਦਿਨ ਬਾਅਦ ਨਾਗਾਸਾਕੀ ਦੇ ਉੱਤੇ। ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਵੀ ਦੁਨੀਆ ਦੇ ਵਿੱਚ ਕਿਹੜੇ ਉਹ ਮੁਲਕ ਨੇ ਜਿਹੜੇ ਉਸ ਲਗਾਤਾਰ ਟਕਰਾਅ 'ਚ ਨੇ ਔਰ ਉਹਨਾਂ 'ਚ ਭਾਰਤ ਪਾਕਿਸਤਾਨ ਮੁੱਦਾ ਕਸ਼ਮੀਰ ਦਾ ਹੋਏ ਔਰ ਦੋਨੋਂ ਨਿਊਕਲੀਅਰ ਪਾਵਰਸ। ਔਰ ਜੇ 76 ਸਾਲ ਪਹਿਲਾਂ ਐਟਮ ਬੰਬ ਇਸਤੇਮਾਲ ਹੁੰਦਾ ਹੈ ਤੇ ਹੁਣ ਜਦੋਂ ਅਸੀਂ ਦੁਨੀਆ ਦੇ ਵਿੱਚ ਇੱਕ ਨਵੀਂ ਖਾਨਾ ਜੰਗੀ ਦਾ ਮਾਹੌਲ ਦੇਖ ਰਹੇ ਹਾਂ ਔਰ ਖ਼ਾਸ ਤੌਰ ਤੇ ਸਾਡੇ ਖਿੱਤੇ ਦੇ ਵਿੱਚ, ਤੇ ਫਿਰ ਜ਼ਾਹਰ ਹੈ ਕਿ ਇਹ ਇੱਕ ਵੱਡੇ ਫਿਕਰ ਦਾ ਕਾਰਨ ਹੈ ਕਿ ਕਿਵੇਂ ਜਿਹੜਾ ਕੋਈ ਵੀ ਟਕਰਾਅ ਰਵਾਇਤੀ ਹਥਿਆਰਾਂ ਨਾਲ ਨਹੀਂ ਰਹੇਗਾ। ਪਰ ਇਸ ਦੇ ਨਾਲ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੇ ਯੂਨਾਈਟਿਡ ਨੇਸ਼ਨਸ ਐਕਸਪਰਟਸ ਔਰ ਦੂਸਰੀਆਂ ਦੀਆਂ ਰਿਪੋਰਟਸ ਵੀ ਰਹੀਆਂ ਨੇ ਜਿਹਦੇ 'ਚ ਉਹਨਾਂ ਨੇ ਪ੍ਰੈਡਿਕਟ ਕੀਤਾ ਹੋਇਆ ਕਿ 21ਵੀਂ ਸਦੀ ਦੀਆਂ ਜੰਗਾਂ ਪਾਣੀ ਦੇ ਲਈ ਹੋਣਗੀਆਂ। ਕਿਉਂਕਿ ਆਬਾਦੀ ਜੇ ਤੁਸੀਂ ਅੱਜ ਤੋਂ 75 ਸਾਲ ਪਹਿਲਾਂ ਦੇਖੋ ਤੇ ਦੁਨੀਆ ਦੇ ਵਿੱਚ ਜੇ 2 ਬਿਲੀਅਨ ਆਬਾਦੀ ਸੀ, ਅੱਜ 7.5 ਬਿਲੀਅਨ ਹੈ। ਸਮੁੰਦਰ ਤਾਂ ਉਨਾ ਹੀ ਹੈ, 2 ਹਿੱਸੇ ਪਾਣੀ ਹੈ ਸਾਡੇ ਧਰਤੀ ਦਾ, ਲੇਕਿਨ ਜਿਹੜੀ ਇੱਕ ਹਿੱਸਾ ਧਰਤੀ ਹੈ ਪਾਣੀ ਦੇ ਸੋਮੇ ਸੁੱਕ ਰਹੇ ਨੇ। ਜੇ ਆਪਣੇ ਖਿੱਤੇ ਪੰਜਾਬ 'ਚ ਹੀ ਦੋਵੇਂ ਪੰਜਾਬਾਂ 'ਚ ਹੀ ਦੇਖੀਏ ਤੇ ਪਾਣੀ ਜਿਹੜਾ 12-14 ਫੁੱਟ ਤੇ ਸੀ ਉਹ 200 ਫੁੱਟ ਤੇ ਥੱਲੇ ਚਲਾ ਗਿਆ। ਸਾਰੇ ਜਿਹੜਾ ਪੀਣ ਵਾਲਾ ਪਾਣੀ ਨਹੀਂ ਹੈ, ਇਰੀਗੇਸ਼ਨ ਲਈ ਵੀ ਜਿਹੜਾ ਪੋਲਿਊਟਡ ਵਾਟਰ ਹੈ। ਹੁਣ ਇਸ ਸਭ ਦੇ ਚਲਦੇ ਆ ਔਰ ਇਸ ਗੱਲ ਦਾ ਧਿਆਨ ਰਹੇ ਭਾਰਤ ਪਾਕਿਸਤਾਨ ਬਣਨ ਤੋਂ ਬਾਅਦ ਜਿਹੜਾ ਪਹਿਲਾ ਟਕਰਾਅ ਦੋਨਾਂ 'ਚ ਹੋਇਆ, ਕਸ਼ਮੀਰ ਦੇ ਤੋਂ ਵੀ ਜ਼ਿਆਦਾ ਅਹਿਮੀਅਤ ਵਾਲਾ ਜਿਹੜਾ ਪਹਿਲੀ ਸਟੇਜ ਤੇ ਸੀ ਉਹ ਸੀ ਜਦੋਂ ਭਾਰਤ ਨੇ ਫਿਰੋਜ਼ਪੁਰ ਔਰ ਮਾਧੋਪੁਰ ਹੈਡਵਰਕਸ ਬੰਦ ਕਰ ਦਿੱਤੇ ਸੀ। ਕਿਉਂਕਿ ਸਤਲੁਜ ਦੇ ਉੱਤੇ ਫਿਰੋਜ਼ਪੁਰ ਹੈਡਵਰਕਸ ਹੈ ਔਰ ਰਾਵੀ ਦੇ ਉੱਤੇ ਮਾਧੋਪੁਰ ਹੈ ਔਰ ਉਦੋਂ ਆਲਮੋਸਟ ਆਈਬਾਲ ਟੂ ਆਈਬਾਲ ਟਕਰਾ, ਕਿਉਂਕਿ ਪਾਕਿਸਤਾਨ ਦਾ ਸਾਰਾ ਹੀ ਜਿਹੜਾ ਨਹਿਰੀ ਸਿਸਟਮ ਹੈ ਜਾਂ ਉਹਨਾਂ ਦੀ ਜ਼ਰਾਇਤ ਹੈ ਔਰ ਅੱਜ ਪਾਕਿਸਤਾਨ ਦਾ 65% ਪੰਜਾਬ ਹੈ ਆਬਾਦੀ ਦੇ ਲਿਹਾਜ਼ ਨਾਲ। ਔਰ ਉਦੋਂ ਅਮਰੀਕਾ ਵੱਡੀਆਂ ਪਾਵਰਸ ਇਨਵੋਲਵ ਹੋਈਆਂ, ਵਰਲਡ ਬੈਂਕ ਇਨਵੋਲਵ ਹੋਇਆ ਔਰ ਲੰਬੀ ਡਿਸਕਸ਼ਨ ਤੋਂ ਬਾਅਦ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹ ਕਰਾਚੀ ਦੇ ਵਿੱਚ ਸਾਈਨ ਹੋਈ। ਉਦੋਂ ਕੈਪੀਟਲ ਕਰਾਚੀ ਸੀ, ਨਹਿਰੂ ਕਰਾਚੀ ਗਿਆ। ਔਰ ਇਹ ਹੁਣ ਜੇ ਅਸੀਂ 1960 ਦੀ ਗੱਲ ਕਰੀਏ ਤੇ ਆਲਮੋਸਟ ਪਿਛਲੇ 61 ਸਾਲ ਤੋਂ ਇਹ ਸਟੈਂਡ ਕਰ ਰਹੀ ਹੈ, ਹੋਲਡ ਕੀਤਾ। ਔਰ ਇਹ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਲੋਬੇ ਲਬਾਬ ਸੀ ਉਹ ਇਹ ਸੀ ਕਿ 3 ਦਰਿਆ ਸਤਲੁਜ, ਬਿਆਸ ਤੇ ਰਾਵੀ, ਇਹ ਈਸਟ ਪੰਜਾਬ, ਇੰਡੀਅਨ ਆਕੂਪਾਈਡ ਪੰਜਾਬ ਜਿਹਦੇ 'ਚ ਅੱਜ ਦਾ ਹਰਿਆਣਾ ਹਿਮਾਚਲ ਵੀ ਸ਼ਾਮਲ ਸੀ, ਉਸ ਦੀ ਜਾਇਦਾਦ ਦੀ ਮੰਨੇ ਗਏ ਉਸ ਦੇ ਹੱਕ, ਅਪਰ ਰਾਈਪੇਰੀਅਨ ਵੀ ਲੋਅਰ ਵੀ। ਔਰ ਇੰਡਸ, ਚਨਾਬ ਤੇ ਜੇਹਲਮ ਇਹ ਤਿੰਨੋਂ ਦਰਿਆਵਾਂ ਦੇ ਅਪਰ ਰਾਈਪੇਰੀਅਨ ਔਰ ਲੋਅਰ ਰਾਈਪੇਰੀਅਨ ਜਿੱਥੋਂ ਨਿਕਲਦਾ ਹੈ ਜਿੱਥੇ ਤੱਕ ਮੁੱਕਦਾ ਹੈ ਇਹ ਮੁਕੰਮਲ ਤੌਰ ਤੇ ਪਾਕਿਸਤਾਨ ਦੇ ਮੰਨੇ ਗਏ। ਔਰ ਜ਼ਾਹਰ ਹੈ ਉਹਦੇ 'ਚ ਕਿਉਂਕਿ ਚਨਾਬ ਔਰ ਜੇਹਲਮ ਦੇ ਵਿੱਚ ਜੰਮੂ ਕਸ਼ਮੀਰ ਵੀ ਆ ਜਾਂਦਾ, ਕਸ਼ਮੀਰ ਵੈਲੀ ਖਾਸ ਤੌਰ ਤੇ। ਸੋ ਉਦੋਂ ਵੀ ਸਪਿਰਿਟ ਇਹੀ ਸੀ ਕਿ ਅਲਟੀਮੇਟਲੀ ਕਸ਼ਮੀਰ ਵਾਦੀ ਪਾਕਿਸਤਾਨ ਦਾ ਹਿੱਸਾ ਹੋਣਾ ਹੈ, ਇਸ ਲਈ ਉਹਨੂੰ ਇੰਡੀਆ ਨੇ ਵੀ ਮੰਨ ਲਿਆ। ਔਰ ਇਹ ਹੁਣ ਤੱਕ ਇਹਦੇ ਬਾਵਜੂਦ ਕਿ ਦੋਨੋਂ ਪਾਸਿਓਂ ਇੰਡੀਆ ਵਾਲੇ ਕਹਿਣਗੇ ਪਾਕਿਸਤਾਨ ਨੂੰ ਜ਼ਿਆਦਾ ਕੰਸੈਸ਼ਨ ਦੇ ਦਿੱਤਾ, ਪਾਕਿਸਤਾਨ ਦੇ ਵੀ ਕੁਝ ਸਕਾਲਰ ਮੈਂ ਸੁਣੇ ਜਿਹੜੇ ਕਹਿੰਦੇ ਨੇ ਜੀ ਨਹੀਂ ਇਹ, ਪਰ ਮੈਂ ਸਮਝਦਾ ਵੀ ਇਹ ਰਿਲੇਟਿਵਲੀ ਫੇਅਰ ਸੀ। ਔਰ ਉਸ ਤੋਂ ਬਾਅਦ
ਵਰਲਡ ਬੈਂਕ ਨੇ ਇੰਡੀਆ ਨੂੰ ਫਾਈਨੈਂਸ਼ੀਅਲ ਹੈਲਪ ਕੀਤੀ, ਭਾਖੜਾ ਡੈਮ ਬਣਿਆ ਪਾਕਿਸਤਾਨ ਦੇ ਵਿੱਚ, ਮੰਗਲਾ ਡੈਮ, ਤਰਬੇਲਾ ਡੈਮ, ਇਹ ਜਿਹੜੇ ਬਾਅਦ ਦੇ ਵਿੱਚ ਬਣਦੇ ਨੇ ਔਰ ਇਹ ਇੱਕ ਵਰਕੇਬਲ ਸੀ ਪਾਰਟ। ਹਾਲਾਂ ਪਿਛਲੇ ਕੁਝ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ ਕਿ ਭਾਰਤ ਆਨੇ ਬਹਾਨੇ ਕਿਤੇ ਨਾ ਕਿਤੇ ਜਿਹੜਾ ਚਨਾਬ ਔਰ ਜੇਹਲਮ ਦੇ ਉੱਤੇ ਉਹਨਾਂ ਨੇ ਬਗਲਿਆਰ ਡੈਮ ਹੋਏ, ਕ੍ਰਿਸ਼ਨ ਗੰਗਾ ਹੋਏ, ਇਸ ਕਿਸਮ ਦੀਆਂ ਸ਼ਰਾਰਤਾਂ ਕੀਤੀਆਂ ਔਰ ਪਾਕਿਸਤਾਨ ਉਹਨੂੰ ਜਿਹੜਾ, ਕਿਉਂਕਿ ਇਹਦੇ ਚ ਟੀਟੀ ਜਿਹੜੀ ਇੰਡਸ ਵਾਟਰ ਟਰੀਟੀ ਇਹਦਾ ਟ੍ਰਾਈਬਿਊਨਲ ਵੀ ਹੈ ਜਿਹਦੇ ਸਾਹਮਣੇ ਅਪੀਲ ਹੁੰਦੀ ਹੈ, ਦੋਨੋਂ ਪਾਸੇ ਆਬਜ਼ਰਵਰ ਵੀ ਬੈਠੇ ਹੋਏ ਨੇ। ਲੇਕਿਨ ਮੋਦੀ ਸਰਕਾਰ ਜਿਹਦੇ ਏਜੰਟ ਜਿਹਨੇ ਜੰਮੂ ਕਸ਼ਮੀਰ ਦਾ ਆਰਟੀਕਲ 370 ਜਦੋਂ ਅਸੀਂ ਗੱਲ ਕੀਤੀ ਪਿਛਲੇ ਕੱਲ ਕਿ ਕਿਵੇਂ ਆਈਨੀ ਗੁੰਡਾਗਰਦੀ ਕੀਤੀ 2019 ਦੇ ਵਿੱਚ ਉਹਨੂੰ ਖਤਮ ਕੀਤਾ। ਹੁਣ ਜਿਹੜੀ ਇਹਨਾਂ ਦੀ ਅੱਖ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਵੀ ਇਹ ਬਿਆਨਬਾਜ਼ੀ ਮੋਦੀ ਨੇ ਵੀ ਔਰ ਅਮਿਤ ਸ਼ਾਹ ਨੇ ਵੀ ਕੀਤੀ ਸੀ, ਲੇਕਿਨ ਅੱਜ ਜਦੋਂ ਅਸੀਂ ਖਬਰ ਡਿਸਕਸ ਕਰ ਰਹੇ ਹਾਂ ਤੇ ਇੱਕ ਪਾਰਲੀਮੈਂਟਰੀ ਪੈਨਲ ਬਣਾਇਆ ਗਿਆ ਸੀ ਮੋਦੀ ਸਰਕਾਰ ਵੱਲੋਂ ਕਿ ਜੀ ਇੰਡਸ ਵਾਟਰ ਟਰੀਟੀ ਔਰ ਈਵਨ ਇਹਦੇ 'ਚ ਬ੍ਰਹਮਪੁੱਤਰਾ, ਕਿਉਂਕਿ ਚਾਈਨਾ ਵੀ ਜੇ ਇੰਡੀਆ ਸਮਝਦਾ ਹੈ ਕਿ ਉਹ ਵਾਟਰ ਐਜ਼ ਏ ਵੈਪਨ ਯੂਜ਼ ਕਰੇਗਾ ਪਾਕਿਸਤਾਨ ਦੇ ਖਿਲਾਫ, ਤੇ ਫਿਰ ਚਾਈਨਾ ਨੇ ਵੀ ਦੇਖ ਲਿਆ ਹੋਇਆ ਉੱਤੋਂ ਹੀ ਬ੍ਰਹਮਪੁੱਤਰਾ ਨਿਕਲਦਾ ਹੈ ਤੇ ਨਾਰਥ ਈਸਟ ਦੀਆਂ ਔਰ ਈਵਨ ਵੈਸਟ ਬੰਗਾਲ ਤੱਕ ਦੀਆਂ ਸਟੇਟਾਂ ਜਿਹੜੀਆਂ ਨੇ ਉਹ ਪਾਣੀ ਖੁਣੋਂ ਧਿਆਈਆਂ ਮਰ ਸਕਦੀਆਂ ਨੇ। ਸੋ ਇਹਦੇ 'ਚ ਚੀਨ ਦੇ ਨਾਲ ਵੀ ਸੰਬੰਧਿਤ ਬ੍ਰਹਮਪੁੱਤਰਾ ਦਾ, ਪਰ ਅਸੀਂ ਕਿਉਂਕਿ ਇੰਡਸ ਵਾਟਰ ਟਰੀਟੀ ਤੇ ਫੋਕਸ ਕਰ ਰਹੇ ਔਰ ਹੈਡਲਾਈਨ ਵੀ ਜਿਹੜੀ ਇਹਨਾਂ ਦੇ ਮੀਡੀਆ PTI ਨੇ ਦਿੱਤੀ ਹੈ, ਪ੍ਰੈਸ ਟਰਸਟ ਆਫ ਇੰਡੀਆ ਨੇ, ਰੀਨੈਗੋਸ਼ੀਏਟ ਇੰਡਸ ਵਾਟਰ ਟਰੀਟੀ ਟੂ ਐਡਰੈਸ ਇੰਪੈਕਟ ਆਫ ਕਲਾਈਮੇਟ ਚੇਂਜ ਪਾਰਲੀਮੈਂਟਰੀ ਪੈਨਲ। ਹੁਣ ਇੱਕ ਇਹਨਾਂ ਨੇ ਪਾਰਲੀਮੈਂਟਰੀ ਪੈਨਲ ਬਣਾਇਆ ਹੋਇਆ ਸੀ, ਉਹਨਾਂ ਨੇ ਆਪਣੀਆਂ ਰਿਕਮੈਂਡੇਸ਼ਨਸ ਦਿੱਤੀਆਂ ਨੇ ਔਰ ਉਹਦੇ 'ਚ ਉਹਨਾਂ ਨੇ ਬਹਾਨਾ, ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਵੀ ਜੀ ਮੁੱਕਰ ਜਾਓ, ਕੋਈ ਟੀਟੀ ਹੈ ਤੁਸੀਂ ਸਾਈਨ ਕੀਤੀ ਹੈ, ਇੰਟਰਨੈਸ਼ਨਲ ਗਾਰੰਟੀਜ਼ ਨੇ, ਉਹਦਾ ਟ੍ਰਿਬਿਊਨਲ ਹੈ, ਪਰ ਉਹਦੇ 'ਚ ਉਹਨਾਂ ਨੇ ਵਿੱਚ ਕਲੌਜ਼ ਇਹ ਕੱਢਿਆ ਹੈ ਕਿ ਪ੍ਰੈਜ਼ੈਂਟ ਡੇ ਪ੍ਰੈਸਿੰਗ ਇਸ਼ੂਜ਼ ਸਚ ਐਜ਼ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ and environmental impact assessment were not taken into account by the treaty। ਕਿ ਜਦੋਂ ਇਹ ਟਰੀਟੀ ਇੰਡਸ ਵਾਟਰ ਟਰੀਟੀ ਸਾਈਨ ਕੀਤੀ ਗਈ ਸੀ ਉਦੋਂ ਕਲਾਈਮੇਟ ਚੇਂਜ ਦਾ ਵੀ ਜਿਹੜਾ ਧਿਆਨ ਨਹੀਂ ਸੀ ਰੱਖਿਆ ਗਿਆ, ਗਲੋਬਲ ਵਾਰਮਿੰਗ ਇਸ ਫਰੋਮੀਨੇ ਨੂੰ ਵੀ ਨਹੀਂ ਸੀ ਔਰ ਐਨਵਾਇਰਨਮੈਂਟਲ ਇੰਪੈਕਟ ਵੀ ਨਹੀਂ ਸੀ। ਇਨ ਵਿਊ ਆਫ ਦਿਸ, ਕਿਉਂਕਿ ਹੁਣ ਇਹ ਤਿੰਨੋਂ ਹੀ ਬੜੇ ਵੱਡੇ ਚੈਲੰਜ ਨੇ, ਇਨ ਵਿਊ ਆਫ ਦਿਸ there is a need to renegotiate the treaty so as to establish some kind of institutional structure or legislative framework to address the impact of climate change on water availability in the Indus Basin and other challenges which are not covered under the treaty। ਹੁਣ ਇਹ ਉਹਨਾਂ ਨੇ ਇੱਕ ਸੇਫ ਖੋਲ ਲੱਭ ਲਿਆ ਜਿਹਦੇ ਥੱਲੇ ਆਉਣ ਵਾਲੇ ਪੀਰੀਅਡ 'ਚ ਪੁਸ਼ ਕਰਨਗੇ ਕਿ ਦੇਖੋ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਔਰ ਐਨਵਾਇਰਨਮੈਂਟਲ ਇੰਪੈਕਟ ਇਹ ਨਹੀਂ ਸੀ, ਆਓ ਇਹਨੂੰ ਰੀਨੈਗੋਸ਼ੀਏਟ ਕਰੀਏ। ਔਰ ਜੋ ਵੀ ਹੈ ਹੁਣ ਜਿਹੜੀ ਟਰੀਟੀ ਆਲਮੋਸਟ ਅਸੀਂ ਦੇਖ ਰਹੇ ਹਾਂ ਵੀ 41 ਸਾਲ ਤੋਂ ਇਨ ਪਲੇਸ ਹੈ ਔਰ ਬੇਸ਼ੱਕ ਕਿਹਦੇ ਨਾਲ ਫੇਅਰ ਹੈ, ਲੇਕਿਨ ਬਾਈ ਐਂਡ ਲਾਰਜ ਇਹਨੇ ਹੋਲਡ ਕੀਤਾ ਹੈ। ਜੇ ਹੁਣ ਉਹਨੂੰ ਤੁਸੀਂ ਰੀਨੈਗੋਸ਼ੀਏਟ ਕਰਨ ਦੀ ਗੱਲ ਕਰ ਰਹੇ ਹੋ ਤੇ ਜੋ ਹਾਲ ਜੰਮੂ ਕਸ਼ਮੀਰ ਦਾ ਕੀਤਾ ਹੈ, ਉਹਨਾਂ ਦਾ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ ਹੈ। ਔਰ ਮੈਂ ਸਮਝਦਾ ਵੀ ਇਸ ਕੰਟੈਕਸਟ ਦੇ ਵਿੱਚ ਜਦੋਂ ਕਿ ਇੰਡੀਆ ਹੁਣ ਵਾਟਰ ਐਜ਼ ਏ ਵੈਪਨ ਯੂਜ਼ ਕਰਨ ਦੇ ਉੱਤੇ ਜਿਹੜਾ ਉਸ ਦੀ ਮਾੜੀ ਜਿਹੜੀ ਹੈ ਉਹ ਫਿਤਰਤ ਨਜ਼ਰ ਆ ਰਹੀ ਹੈ, ਫਿਰ ਜਦੋਂ ਅਸੀਂ ਨਿਊਕਲੀਅਰ ਪਾਵਰਸ ਦੀ ਗੱਲ ਕਰਦੇ ਹਾਂ ਕਿ ਵਾਟਰ ਤਾਂ ਲਾਈਫ ਲਾਈਨ ਹੈ ਔਰ ਪਾਕਿਸਤਾਨ ਦੇ ਕੋਲ ਜੇ ਹੁਣ ਕਸ਼ਮੀਰ ਦੇ ਮੁੱਦੇ ਤੇ ਬੇਸ਼ੱਕ ਪਾਕਿਸਤਾਨ ਨੇ ਜੋ ਇਹਨਾਂ ਨੇ ਕੀਤਾ ਉਹਨੇ ਕੋਈ ਨਿਊਕਲੀਅਰ ਆਪਸ਼ਨ ਆਪਣੀ ਯੂਜ਼ ਨਹੀਂ ਕੀਤੀ, ਫਿਰ ਉਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਭਾਈ हम तो डूबे सनम तुमको भी ले डूबेंगे, इस हालात वाल वध रहा। सो असी तो वाचप पाकिस्तान ही कह सकते हैं कि भाई अपनिया घरेलू जिहियां जड़ियां घटिया जिहियां सियासतां ने उन्हां तो निकलो और देखो कि भाई की चल रहा है, उठो वगरने महशर ना होगा फिर कभी, दौड़ो जमाना चाल क़यामत की चल गया। वाह जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਸਾਨੇ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।